ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 4082722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4082722500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੋਨੀ ਟਰਕੀਆਣਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 18 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਆਰਐਸਐਸ ਤੋਂ। ਆਰਐਸਐਸ ਕਈ ਸਿੱਖ ਜਿਹੜੇ ਬੁੱਧੀਜੀਵੀ ਨੇ, ਚਿੰਤਕ ਨੇ, ਉਹਨਾਂ ਨੇ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੰਦੇ ਨੇ ਕਿ ਲੰਘੇ ਕੁਝ ਸਾਲਾਂ ਦੇ ਵਿੱਚ ਆਰਐਸਐਸ ਦਾ ਜਿਹੜਾ ਸਿੱਖਾਂ ਦੇ ਮਾਮਲੇ ਨੇ, ਕੌਮ ਦੇ ਮਾਮਲੇ ਨੇ, ਪੰਥਕ ਮਾਮਲੇ ਨੇ, ਉਹਨਾਂ ਦੇ ਵਿੱਚ ਦਖਲਅੰਦਾਜ਼ੀ ਤੇ ਉਹਨਾਂ ਦੇ ਵਿੱਚ ਪੈਰ ਪਸਾਰਾ ਬਹੁਤ ਵੱਧ ਗਿਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬਹੁਤ ਸਾਰੀਆਂ ਜਥੇਬੰਦੀਆਂ ਨੇ, ਬਹੁਤ ਸਾਰੀਆਂ ਧਿਰਾਂ ਨੇ, ਸਾਰੇ ਇੱਕ ਮਤ ਵੀ ਨਹੀਂ ਗੇ ਤੇ ਸਾਰੇ ਇੱਕ ਥਾਂ ਦੇ ਉੱਤੇ ਇਕੱਠੇ ਵੀ ਜਿਹੜੇ ਹੋਣੇ ਉਹ ਮੁਸ਼ਕਲ ਹੈ। ਪਰ ਹੁਣ ਇਹ ਕਿਹਦਾ ਕਥਨ ਹੈ ਕਿ ਉਹ ਕਹਿੰਦੇ ਕਿ ਸਿੱਖਾਂ ਤੋਂ ਸਿੱਖੀ ਨਹੀਂ ਬਚ ਰਹੀ, ਆਰਐਸਐਸ ਜ਼ਰੂਰ ਇਹਨੂੰ ਬਚਾ ਲੂਗੀ। ਬਿਲਕੁਲ ਜੀ, ਇਹ ਨਵੇਂ ਤੌਰ ਦੇ ਉੱਤੇ ਆਰਐਸਐਸ ਦੇ ਭਗਤ ਬਣ ਕੇ ਉੱਭਰੇ ਰਵਨੀਤ ਬਿੱਟੂ ਜੀ ਦਾ ਕਥਨ ਹੈ। ਜੀ ਜੀ। ਰਵਨੀਤ ਬਿੱਟੂ ਦੇ ਬਿਆਨ ਨੂੰ ਪੰਜਾਬ ਕਿੰਨੀ ਅਹਿਮੀਅਤ ਦਿੰਦਾ ਇਹ ਤੋਂ ਤਾਂ ਆਪਾਂ ਵਾਕਫ ਹਾਂ, ਪਰ ਉਹ ਹੁਣ ਮੰਤਰੀ ਨੇ। ਹਾਂਜੀ, ਕੇਂਦਰੀ ਮੰਤਰੀ ਦੇ ਕੋਈ ਅਰਥ ਹੁੰਦੇ ਨੇ। ਕੇਂਦਰੀ ਮੰਤਰੀ ਨੇ, ਨਰਿੰਦਰ ਮੋਦੀ ਦੀ ਕੈਬਨਿਟ ਦੇ ਵਿੱਚ। ਪਟਿਆਲੇ ਦੇ ਵਿੱਚ ਰਾਜਪੁਰਾ ਖੇਤਰ ਦੇ ਵਿੱਚ ਉਹਨਾਂ ਨੇ ਜਿੱਤ ਦੀ ਰੈਲੀ ਕੀਤੀ ਲੈਂਡ ਪੂਲਿੰਗ ਵਾਪਸ ਕਰਾਉਣ ਲਈ। ਠੀਕ ਹੈ ਜੀ। ਉਸ ਰੈਲੀ ਨੂੰ ਸੰਬੋਧਨ ਕਰਦਿਆਂ ਰਵਨੀਤ ਬਿੱਟੂ ਜੀ ਕਹਿ ਰਹੇ ਸੀ ਕਿ ਬਈ ਹੁਣ ਸਿੱਖੀ ਨੂੰ ਆਰਐਸਐਸ ਬਚਾਊਗੀ। ਅੱਛਾ। ਆਰਐਸਐਸ ਕਹਿੰਦੇ ਕਿ ਉਹ ਨਕਸਲੀਆਂ ਵਾਲਾ ਕੰਮ ਤਾਂ ਅਸੀਂ ਨਿਬੇੜਤਾ ਸਾਰਾ, ਹੁਣ ਸਾਰਾ ਜ਼ੋਰ ਸਾਡਾ ਇੱਧਰ ਸਿੱਖੀ ਨੂੰ ਬਚਾਉਣ ਤੇ ਹੀ ਲੱਗਣਾ, ਕਿਉਂਕਿ ਜਿਹੜੇ ਆ ਧਰਮ ਪਰਿਵਰਤਨ ਕਰਵਾ ਰਹੇ ਨੇ ਜਾਂ ਜਿਹੜੇ ਈਸਾਈ ਬਣ ਗਏ, ਕ੍ਰਿਸਚਨ ਬਣ ਗਏ, ਉਹਨਾਂ ਸਾਰਿਆਂ ਨੂੰ ਆਵਾਂਗੇ ਸਿੱਖੀ ਦੇ ਵਿੱਚ। ਆਰਐਸਐਸ ਅਗਲੇ 5 ਸਾਲਾਂ 'ਚ ਦੇਖਿਓ ਤੁਹਾਨੂੰ ਕਿੰਨਾ ਕੰਮ ਕਰਦੀ ਨਜ਼ਰ ਆਊ। ਠੀਕ ਹੈ। ਤੇ ਸਾਡੀ ਮਤਲਬ ਜੇ ਰਵਨੀਤ ਬਿੱਟੂ ਬੋਲ ਰਹੇ ਨੇ, ਦੇਖੋ ਬੀਜੇਪੀ ਦੇ ਵਿੱਚ ਵੀ ਕੁਛ ਨਾ ਕੁਛ ਸਕ੍ਰਿਪਟ ਤਾਂ ਆਉਂਦੀ ਆ, ਇਹ ਹੁੰਦਾ ਹੈ ਕਿੱਥੇ। ਪਰ ਆਪਾਂ ਇਸ ਤੋਂ ਪਹਿਲਾਂ ਕਿ ਅੱਜ ਰਵਨੀਤ ਬਿੱਟੂ ਦਾ ਇਹ ਬਿਆਨ ਚਰਚਾ ਕਰ ਰਹੇ ਹਾਂ, ਸਰੋਤਿਆਂ ਦਰਸ਼ਕਾਂ ਨੂੰ ਯਾਦ ਹੋਣਾ ਕਿ ਹਫ਼ਤਾ ਖੰਡ ਪਹਿਲਾਂ ਹੀ ਆਪਾਂ ਗੱਲ ਕੀਤੀ ਸੀ ਕਿ ਬੀਜੇਪੀ ਨੇ ਇਸ ਵਾਰ ਆਪਣੀ ਸਟ੍ਰੈਟਜੀ ਪੰਜਾਬ 'ਚ ਬਦਲੀ ਹੈ। ਜੀ ਸਹੀ ਹੈ। ਪਹਿਲਾਂ ਉਹਦਾ ਟਾਰਗੇਟ ਸੀਗਾ ਕਿ ਇੱਥੋਂ ਦਾ ਸ਼ਹਿਰੀ ਵਰਗ, ਹਿੰਦੂ ਵਰਗ ਜਿਹੜਾ 32-33% ਮੰਨਿਆ ਜਾਂਦਾ, ਉਹਨੂੰ ਟਾਰਗੇਟ ਕਰੋ, ਨਾਲ ਹੀ ਪਲੱਸ 30% ਜਿਹੜਾ ਇੱਥੇ ਦਾ SC-BC ਭਾਈਚਾਰਾ ਉਹਨੂੰ ਟਾਰਗੇਟ ਕਰੋ ਕਿ ਜੇ 60 ਦੇ ਵਿੱਚੋਂ ਅੱਧੇ ਕੁ ਵੀ ਸਾਨੂੰ ਪੈ ਜਾਣ ਤੇ ਜਿੰਨੇ ਅਸੀਂ ਸਿੱਖ ਪੱਗਾਂ ਵਾਲੇ ਲੀਡਰ ਸ਼ਾਮਿਲ ਕੀਤੇ ਨੇ 2-4% ਤਾਂ ਉਹ ਵੀ ਲੈ ਕੇ ਆਉਣਗੇ ਕੁਛ, ਕਿ ਆਪਣੀ ਤਾਂ ਗੱਡੀ ਲੱਗ ਜੂਗੀ। ਸਹੀ ਬਿਲਕੁਲ। ਪਰ ਉਹਨਾਂ ਲਗਭਗ ਬੇਸ਼ੱਕ ਲੋਕ ਸਭਾ ਚੋਣਾਂ 'ਚ ਉਹਨਾਂ ਦਾ ਗ੍ਰਾਫ ਵਧਿਆ, ਪਰ ਪੰਜਾਬ ਤੇ ਵਿਚਰਦਿਆਂ, ਧਰਤੀ ਤੇ ਕੰਮ ਕਰਦਿਆਂ ਨੂੰ ਸਮਝ ਆਇਆ ਕਿ ਇੱਕ ਤਾਂ ਇੱਥੇ ਸਭ ਤੋਂ ਜਿਹੜੀ ਵੋਕਲ ਧਿਰ ਆ, ਜਿਹੜੀ ਦੇ ਆਧਾਰ ਤੇ ਲੜਨ ਵਾਲੀ ਧਿਰ ਆ, ਉਹ ਕਿਸਾਨੀ ਹੈ ਜੀ। ਇਹਦੇ ਨਾਲ ਪੰਗਾ ਲੈ ਕੇ ਨਹੀਂ ਗੱਲ ਕਹੀ ਜਾਓ ਕਿ ਜੱਟ ਪੰਜਾਬ 'ਚ ਤਾਂ 20% ਨੇ ਜੀ, ਆਪਾਂ ਇਹਨਾਂ ਤੋਂ ਕੀ ਕਰਨਾ, ਇਹਨਾਂ ਨੂੰ ਇੱਕੋ ਪਾਸੇ ਕਰ ਦੋ। ਪਰ ਸਮਝ ਆਇਆ ਕਿ ਖੇਤੀ ਆਧਾਰਿਤ, ਜੱਟ ਆਧਾਰਿਤ ਰਾਜਨੀਤੀ ਤਾਂ ਬਹੁਤ ਆ ਤੇ ਪਿੰਡ ਇਹਨਾਂ ਦੇ ਉੱਤੇ ਕੇਂਦਰਿਤ ਨੇ। ਤੇ ਦੂਸਰਾ ਫਿਰ ਉਹਨਾਂ ਨੂੰ ਇਹ ਵੀ ਸਮਝ ਆ ਗਈ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਬਈ ਬੀਜੇਪੀ ਇਸ ਗੱਲ ਨੂੰ ਸਮਝ ਰਹੀ ਹੈ ਕਿ ਵੀ ਇੱਥੇ ਜੱਟਾਂ ਨੂੰ ਜਾਟ ਵਾਂਗ ਕਿਨਾਰੇ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਦਾ ਜਾਟ ਕਿਤੇ ਨਾ ਕਿਤੇ ਹਿੰਦੂ ਦਾਇਰੇ 'ਚ ਹੀ ਆਉਂਦਾ ਤੇ ਇਹਦੇ ਜੱਟ ਨੂੰ ਪਰੇ ਕਰਨਾ ਮਤਲਬ ਸਿੱਖੀ ਨੂੰ ਵੀ ਪਰੇ ਕਰਨਾ ਨਾਲ ਜਾਂਦਾ ਸੁਨੇਹਾ। ਸੋ ਇਸ ਲਈ ਉਹ ਜੱਟ ਸਿੱਖ ਨੂੰ ਪਰੇ ਕਰਨ ਦੇ ਚੱਕਰ 'ਚ ਸਿੱਖੀ ਦਾ ਜਿਹੜਾ ਬੜਾ ਪਸਾਰ ਹੈ ਉਹ ਤੋਂ ਨਾ ਕਿਤੇ ਨਾਰਾਜ਼ਗੀ ਹੋਰ ਕਾਰਨ ਦੂਰ ਹੋ ਜਾਵੇ, ਇਸ ਲਈ ਉਹਨੇ ਆਪਣਾ ਏਜੰਡਾ ਬਦਲਿਆ। ਹੁਣ ਉਹਨੂੰ ਜਨਤਕ ਰੈਲੀ ਤੋਂ ਜੇ ਰਵਨੀਤ ਬਿੱਟੂ ਬੋਲ ਰਿਹਾ ਇਹਦਾ ਮਤਲਬ ਉਹ ਹੁਣ ਗੱਲ ਤੇ ਮੋਹਰ ਲਾ ਰਿਹਾ ਕਿ ਇਹਦਾ ਇਹ ਤਰੀਕਾਕਾਰ ਹੈਗਾ। ਔਰ ਇਹ
ਆਰਐਸਐਸ ਹਰ ਗੱਲ ਨੂੰ ਉਸ ਸਮੇਂ ਸਾਹਮਣੇ ਲਿਆਉਂਦੀ ਆ ਜਦੋਂ ਥੱਲੇ ਗਰਾਊਂਡ ਤਿਆਰ ਕਰ ਚੁੱਕੀ ਹੁੰਦੀ ਹੈ। ਨਰਿੰਦਰ ਮੋਦੀ ਜੇ ਮਤਲਬ 78-79 ਸਾਲਾਂ ਦੇ ਵਿੱਚ ਪਹਿਲੀ ਵਾਰ ਲਾਲ ਕਿਲੇ ਤੋਂ ਆਰਐਸਐਸ ਦਾ ਜ਼ਿਕਰ ਕਰਦੇ ਨੇ, ਇਹਦਾ ਮਤਲਬ ਉਸ ਸਮੇਂ ਕਰ ਰਹੇ ਨੇ ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਮਤਲਬ ਕਿ ਸਾਰਾ ਗਰਾਊਂਡ ਅਸੀਂ ਤਿਆਰ ਕਰ ਲਿਆ ਮੁਲਕ 'ਚ। ਤੇ ਜੇ ਰਵਨੀਤ ਬਿੱਟੂ ਮਤਲਬ ਪੰਜਾਬ 'ਚ ਗੱਲ ਕਰ ਰਹੇ ਤਾਂ ਕੀ ਉਹਨੇ ਗਰਾਊਂਡ ਤਿਆਰ ਕਰ ਲਿਆ? ਉਹ ਪਿੰਡਾਂ 'ਚ ਬੜੇ ਨੇ, ਸਾਡੀਆਂ ਧਾਰਮਿਕ ਸੰਸਥਾਵਾਂ 'ਚ ਜਿਵੇਂ ਦਾਖਲ ਹੋ ਚੁੱਕੇ ਨੇ, ਸਾਡੇ ਗ੍ਰੰਥਾਂ ਦੀਆਂ, ਸਿਲੇਬਸ ਦੀਆਂ, ਸਿੱਖਿਆ ਦੀਆਂ ਕਿਤਾਬਾਂ ਦੇ ਵਿੱਚ ਜਿਵੇਂ ਦਾਖਲ ਹੋ ਗਏ ਨੇ, ਕਿ ਉਹਨਾਂ ਨੂੰ ਲੱਗਦਾ ਕਿ ਮੌਕਾ ਆ ਗਿਆ। ਇਹ ਆਪਾਂ ਇਹ ਕਹੀਏ ਕਿ ਆਰਐਸਐਸ ਆਪਣੇ ਦਮ ਤੇ ਹੀ ਪੰਜਾਬ 'ਚ ਦਾਖਲ ਹੋ ਗਈ, ਬੀਜੇਪੀ ਆਪਣੇ ਦਮ ਤੇ ਆ ਕੇ ਇਸ ਤਰੀਕੇ ਨਾਲ। ਇਹਦੇ ਲਈ ਦੇਖੋ ਬਾਦਲਾਂ ਨੂੰ ਧੰਨਵਾਦ ਕਰੋ, ਰਵਨੀਤ ਬਿੱਟੂ ਨੂੰ ਬਾਦਲਾਂ ਦਾ ਧੰਨਵਾਦ ਨਾਲ ਕਰੇ। ਜਦੋਂ 300 ਸਾਲਾ ਸੀ ਖਾਲਸਾ ਪੰਥ ਦੀ ਸਥਾਪਨਾ ਦਾ 1999 ਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਇਆ ਗਿਆ, ਤਦ ਮੇਰੀ ਪੱਤਰਕਾਰੀ ਦੀ ਲਗਭਗ ਸ਼ੁਰੂਆਤ ਸੀ। ਠੀਕ ਹੈ ਜੀ। ਤੇ ਮੈਂ ਪੱਤਰਕਾਰੀ ਕਰ ਰਿਹਾ ਸੀ। ਉਹਨਾਂ ਦਿਨਾਂ ਚ ਵਾਜਪਾਈ ਦੀ ਸਰਕਾਰ ਸੀ ਤੇ 100 ਕਰੋੜ ਤੋਂ ਵੱਧ ਰਾਸ਼ੀ ਜਾਰੀ ਹੋਈ ਸੀ ਇਸ ਦਿਹਾੜੇ ਨੂੰ ਮਨਾਉਣ ਲਈ। ਉਹ ਚੋਂ ਮੈਨੂੰ 40 ਜਾਂ 50 ਕਰੋੜ ਉਸ ਸਮੇਂ ਆਰਐਸਐਸ ਨੂੰ ਸਥਾਪਿਤ ਕਰਕੇ ਦਿੱਤਾ ਗਿਆ ਸੀ। ਆਰਐਸਐਸ ਤੋਂ ਹੁਣ ਮੇਰਾ ਭਾਵ ਰਾਸ਼ਟਰੀ ਸਿੱਖ ਸੰਗਤ ਤੋਂ ਹੈ। ਸਹੀ ਹੈ। ਵਾਜਪਾਈ ਉਹਨਾਂ ਨੇ ਮਤਲਬ ਉਸ ਬਾਦਲਾਂ ਨੇ ਵਿਰੋਧ ਨਹੀਂ ਕੀਤਾ। ਉਸ ਸਮੇਂ ਉਂਗਲੇ ਨਹੀਂ ਧਰੀ, ਕਿਹਾ ਕੀ ਕਰ ਰਹੇ ਹੋ ਜੀ? ਜੀ ਜੀ। ਆਰਐਸਐਸ ਦੀ ਵਿਚਾਰਧਾਰਾ ਕੀ ਤੇ ਸਿੱਖੀ ਦੀ ਵਿਚਾਰਧਾਰਾ ਕੀ ਹੈ? ਆਰਐਸਐਸ ਦੀ ਕੀ, ਸਿੱਖੀ ਦੀ ਮਰਿਆਦਾ ਕੀ, ਉਹਦਾ ਆਪਸ ਵਿੱਚ ਕੀ ਮੇਲ? ਸਹੀ ਹੈ। ਤੁਸੀਂ ਰਾਜਨੀਤਿਕ ਲਾਲਸਾ ਇੰਨੀ ਸੀ, ਤੁਹਾਡੇ ਦਿੱਲੀ ਦੀਆਂ ਕੁਰਸੀਆਂ ਦੇ ਲਈ ਐਨਕਾਂ ਜਿਹੀਆਂ ਲਾਤੀਆਂ ਅਗਲਿਆਂ ਨੇ ਕਿ ਤੁਹਾਨੂੰ ਸਾਰਾ ਕੁਝ ਤੁਸੀਂ ਸਿਰ ਤੇ ਚੜਾ ਕੇ ਲਿਆਏ। ਹੁਣ ਅਗਲੇ ਗਲੀਆਂ ਕਰ ਰਹੇ ਨੇ, ਆਓ ਭਾਈ ਫਿਰ। ਸਹੀ ਹੈ। ਹੁਣ ਸੋ ਇਸ ਲਈ ਹੁਣ ਇਹ ਪੰਜਾਬ ਨੇ, ਸਿੱਖ ਸੰਸਥਾਵਾਂ ਨੇ, ਸਿੱਖ ਭਾਈਚਾਰੇ ਨੇ ਕਿ ਹਾਂ ਉਹਨਾਂ ਨੂੰ ਸਿਰ ਤੇ ਬਿਠਾਉਣਾ ਹੈ ਜਾਂ ਸਿਰੋਂ ਪਟਕਾ ਕੇ ਡਿੱਗਣਾ, ਇਹ ਉਹਨਾਂ ਦਾ। ਪਰ ਬੀਜੇਪੀ ਜਿਸ ਤਿਆਰੀ ਨਾਲ ਧਾਰਮਿਕ ਵਾਲੇ ਪਾਸਿਓਂ ਵੀ, ਰਾਜਨੀਤਿਕ ਵਾਲੇ ਪਾਸਿਓਂ ਤੇ ਧਰਾਤ ਵਾਲੇ ਪਾਸਿਓਂ, ਸਮਾਜਿਕ ਤੌਰ ਦੇ ਉੱਤੇ ਵੀ ਜਿਸ ਤਰੀਕੇ ਨਾਲ ਉਹ ਪੰਜਾਬ 'ਚ ਦਾਖਲ ਹੋ ਰਹੀ ਹੈ, ਐਕਟੀ ਉਹਨੂੰ ਤੁਸੀਂ ਮੁਰਲੀਆਂ 3 ਸਫ਼ਾ ਦੇ ਵਿੱਚੋਂ 227 ਚ ਪਰੇ ਕਰਕੇ ਨਹੀਂ ਦੇਖ ਸਕੋਗੇ। ਹਾਂਜੀ ਬਿਲਕੁਲ, ਉਹਨਾਂ ਦਾ ਤਾਂ ਕਲੇਮ ਇਸ ਤੋਂ ਵੀ ਅੱਗੇ ਹੈ ਜੀ। ਉਹ ਤਾਂ ਬਹੁਤ ਵੱਡਾ ਕਲੇਮ ਕਰ ਰਹੇ ਨੇ ਇਸ ਵਾਰੀ। ਉਹ ਤਾਂ ਪੰਜਾਬ ਦੇ ਵਿੱਚ ਆਪੋਜੀਸ਼ਨ ਪਾਰਟੀ ਦੇ ਤੌਰ ਤੇ ਆਪਣੇ ਆਪ ਨੂੰ ਦੇਖ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਦੂਜੀਆਂ ਧਿਰਾਂ, ਅੱਜ ਤੁਸੀਂ ਅਕਾਲੀ ਦਲ ਦਾ ਹਾਲ ਦੇਖ ਲਓ, ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਕੇ ਆਏ, ਜਿਨ੍ਹਾਂ ਦੀ ਹਿਸਟਰੀ ਦੱਸ ਦਿੱਤੀ ਹੈ ਤੁਸੀਂ। ਕਾਂਗਰਸ ਦਾ ਹਾਲ ਦੇਖ ਲਓ, ਆਮ ਆਦਮੀ ਪਾਰਟੀ ਦਾ ਹਾਲ ਦੇਖ ਲਓ, ਤੇ ਉਹਦੇ ਪੈਰਲਰੀ ਉਹ ਜਿਵੇਂ ਤੁਸੀਂ ਜ਼ਿਕਰ ਕਰ ਹੀ ਦਿੱਤਾ ਵੀ ਕਿਸਾਨਾਂ ਨਾਲ ਵੀ ਬਣਾ ਕੇ ਤੁਰ ਰਹੇ ਨੇ, ਹੋਰ ਸੰਸਥਾਵਾਂ ਦੇ ਵਿੱਚ, ਜਥੇਬੰਦੀਆਂ ਦੇ ਵਿੱਚ, ਲੋਕਲ ਤੌਰ ਤੇ ਕਲੱਬਾਂ ਤੋਂ ਲੈ ਕੇ, ਗਲੀ ਦੇ ਕਲੱਬਾਂ ਤੋਂ ਲੈ ਕੇ ਉਹ ਪੰਜਾਬ ਪੱਧਰ ਦੀਆਂ ਜਥੇਬੰਦੀਆਂ ਤੱਕ ਆਪਣਾ ਰਾਬਤਾ ਕਾਇਮ ਕਰ ਰਹੇ ਨੇ। ਅਗਲੀ ਗੱਲ ਕਰੀਏ ਬਿੱਟੂ ਦੇ ਬੋਲਾਂ ਦੀ, ਜਿਹਦੇ ਵਿੱਚ ਇਹਨਾਂ ਨੇ ਬਾਦਲ ਪਰਿਵਾਰ ਨੂੰ ਇੱਕ ਸੂਤਾ ਫਸਾ ਦਿੱਤਾ। ਰਵਨੀਤ ਬਿੱਟੂ ਕਿਸੇ ਸਮੇਂ ਬਾਦਲ ਪਰਿਵਾਰ ਦੇ ਬੜੇ ਨਜ਼ਦੀਕੀ ਮੰਨੇ ਜਾਂਦੇ ਸੀ, ਜਿਨ੍ਹਾਂ ਦੇ ਨਾਲ ਉਹਨਾਂ ਦੀ ਸੂਤ ਹੁੰਦੀ ਸੀ। ਪਰ ਇਸ ਟਾਈਮ ਉਹ ਕਹਿ ਰਹੇ ਨੇ ਵੀ ਜਿਹੜੇ 3 ਖੇਤੀ ਕਾਨੂੰਨ ਆਏ ਸੀ ਉਹ ਅਕਾਲੀਆਂ ਕਰਕੇ ਆਏ ਸੀ, ਤੇ ਜੇ ਅਕਾਲੀਆਂ ਤੋਂ ਸਿੱਧਾ ਭਾਵ ਬਾਦਲ ਪਰਿਵਾਰ ਤੋਂ, ਕਿਉਂਕਿ ਕਮਾਂਡ ਉਹਨਾਂ ਦੇ ਕੋਲੇ ਹੈ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਇਹ ਕਮਾਲ ਸੀ ਕਿ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਲੈਂਡ ਪੂਲਿੰਗ ਵਾਪਸ ਲੈਣ ਦੀ ਫਤਿਹ ਰੈਲੀ ਕੀਤੀ ਹੈ, ਜਸ਼ਨ ਮਨਾਇਆ, ਜਿੱਤ ਦਾ ਜਸ਼ਨ। ਮਤਲਬ ਬੀਜੇਪੀ ਇਹ ਦੱਸਣਾ ਚਾਹੁੰਦੀ ਹੈ ਕਿ ਲੈਂਡ ਪੂਲਿੰਗ ਅਸੀਂ ਵਾਪਸ ਕਰਾਈ ਹੈ, ਕਿਸਾਨ ਅਤੇਸ਼ੀ ਅਸੀਂ। ਜੀ ਸਹੀ ਹੈ। ਇਹ ਪਤਾ ਨਹੀਂ ਹੁਣ ਇਹ ਪੰਜਾਬ ਦੇ ਕਿਸਾਨਾਂ ਨੇ ਦੇਖਣਾ ਕਿ ਉਹਨਾਂ ਨੇ ਯਾਦ ਰੱਖਣੀ ਆ ਗੱਲ, ਕਿ ਭੁੱਲ ਜਾਣੀ ਹੈ ਕਿ ਜਦੋਂ 385 ਦਿਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ, ਇਹੀ ਬੀਜੇਪੀ ਸੀ ਜਿਹਨੇ ਪਾਣੀ ਵੀ ਨਹੀਂ ਪੁੱਛਿਆ, ਉਲਟਾ ਧਰਤੀ 'ਚ ਕਿੱਲਾਂ ਤੱਕ ਗੱਡੀਆਂ ਗੰਦੇ ਪਾਣੀ ਦੀਆਂ ਬਸ਼ਾਰਾਂ ਕੀਤੀਆਂ, ਡਾਂਗ ਬਰਾਈ। 700 ਕਿਸਾਨ ਅਸੀਂ ਆਪਣੇ ਗਵਾ ਕੇ ਆਏ ਤੇ ਆਪਣੇ ਦਮ ਤੇ 3 ਖੇਤੀ ਕਾਨੂੰਨ ਵਾਪਸ ਕਰਾ ਕੇ ਆਏ। ਤੇ ਪਰ ਰਵਨੀਤ ਬਿੱਟੂ ਵੀ ਤੇ ਜਾਖੜ ਜੀ, ਮਤਲਬ ਜਿਹੜੇ ਇਹਨਾਂ ਦੇ ਪ੍ਰਧਾਨ ਨੇ ਪੰਜਾਬ ਬੀਜੇਪੀ ਦੇ, ਉਹ ਮੰਚ ਤੋਂ ਸੰਬੋਧਨ ਕਹਿ ਰਹੇ ਸੀ ਵੀ ਕਿ ਦੇਖੋ ਮੋਦੀ ਜੀ ਤਾਂ ਕਿੰਨੇ ਕਿਸਾਨਾਂ ਨੂੰ ਪਿਆਰ ਕਰਦੇ ਨੇ, ਉਹਨਾਂ ਨੇ ਮਾਫੀ ਮੰਗੀ। ਪਤਾ ਨਹੀਂ ਸਾਨੂੰ ਸਮਝ ਨਹੀਂ ਹੈ ਜਾਂ ਉਹਨਾਂ ਨੂੰ ਸਮਝ ਨਹੀਂ ਹੈ ਜਾਂ ਉਹਨਾਂ ਨੂੰ ਜ਼ਿਆਦਾ ਸਮਝ ਹੈ। ਜੀ ਜੀ। ਮਤਲਬ ਇੱਕ ਵੀ ਵਾਰ 3 ਖੇਤੀ ਕਾਨੂੰਨ ਲਿਆਉਣ ਤੇ ਮਾਫੀ ਨਹੀਂ ਮੰਗੀ। ਮੋਦੀ ਨੇ ਇੱਕ ਵੀ ਵਾਰ ਕਿਸਾਨਾਂ ਤੋਂ ਉਹਨਾਂ ਨੂੰ ਆਈ ਮੁਸ਼ਕਲ ਲਈ ਮਾਫੀ ਨਹੀਂ ਮੰਗੀ। ਗੌਰ ਨਾਲ ਸੁਣ ਲਓ ਉਹਨਾਂ ਦਾ ਉਸ ਦਿਨ ਦਾ 3 ਖੇਤੀ ਕਾਨੂੰਨ ਵਾਪਸ ਲੈਣ ਵਾਲਾ ਫਰਮਾਨ। ਹਾਂਜੀ ਹਾਂਜੀ। ਉਹ ਸਾਫ਼ ਲਫ਼ਜ਼ਾਂ 'ਚ ਕਹਿੰਦੇ ਨੇ ਕਿ ਮੈਨੂੰ ਮਾਫ ਕਰ ਦਿਓ, ਸ਼ਾਇਦ ਮੇਰੀ ਤਪੱਸਿਆ 'ਚ ਕਮੀ ਰਹਿ ਗਈ, ਇਹ ਤਾਂ ਤੁਹਾਡੇ ਹਿੱਤ 'ਚ ਸੀ, ਤੁਹਾਨੂੰ ਸਮਝਾ ਨਹੀਂ ਸਕੇ। ਉਹ ਮਾਫੀ ਆਪਣੇ ਆਪ ਤੋਂ ਹੀ ਮੰਗ ਰਹੇ ਨੇ ਕਿ ਅਸੀਂ ਤੁਹਾਨੂੰ ਸਮਝਾ ਨਹੀਂ ਸਕੇ। ਜੀ। ਉਹ ਇਹ ਨਹੀਂ ਕਹਿ ਰਹੇ ਕਿ 3 ਖੇਤੀ ਕਾਨੂੰਨ ਗਲਤ ਸੀ, ਮੈਨੂੰ ਮਾਫ ਕਰ ਦਿਓ, ਇਹ ਗਲਤ ਕਾਨੂੰਨ ਅਸੀਂ ਕਿਹਾ, ਮੈਨੂੰ ਮਾਫ ਕਰ ਦਿਓ। ਇੱਕ ਵਾਰ ਨਹੀਂ ਕਿਹਾ ਉਹਨਾਂ।
ਤੇ ਉਹ ਕਾਨੂੰਨ ਵਾਪਸ ਲੈ ਕੇ ਵੀ ਅਜੇ ਵੀ ਲਾਗੂ ਹੋ ਰਹੇ ਨੇ ਗੁਪਚੁਪ ਤਰੀਕੇ ਨਾਲ, ਚਾਹੇ ਉਹ ਲੈਂਡ ਪੂਲਿੰਗ ਰੂਪ ਚ ਆਉਣ, ਚਾਹੇ ਕਿਸੇ ਹੋਰ ਯੋਜਨਾਵਾਂ ਤਹਿਤ ਉਹ ਆ ਰਹੇ ਨੇ। ਤੇ ਐਸਕੇਐਮ ਦੇ ਘਰਾਂ 'ਚ ਵੀ ਸੰਨ ਲੱਗਣ ਲੱਗੀ ਸੀ। ਆਪਾਂ ਗੱਲ ਕੀਤੀ ਸੀ ਕਿ 2 ਲੀਡਰ, ਚਾਹੇ ਉਹ ਤੀਜੀ ਕਤਾਰ ਵਾਲੇ ਸੀ, ਉਹ ਗਏ ਜੀ, ਉਹਨਾਂ ਦੇ ਮਨ ਤੇ ਚੜ ਕੇ ਮੋਦੀ ਦਾ ਗੁਣਗਾਨ ਕੀਤਾ। ਇਹਦਾ ਮਤਲਬ ਕਿੱਥੇ ਤੱਕ ਉਹ ਆ ਗਏ ਨੇ। ਖੁਦ ਬਾਦਲ ਦਲ ਵਾਲੀ ਜਿਹੜੇ ਉਹਨੂੰ ਲੈ ਕੇ ਉਹੀ ਕਹੀ ਜਾਂਦੇ ਜੀ ਕਿ ਤਾਂ ਜਥੇਦਾਰ ਵੀ ਉਹਨਾਂ ਦੇ ਨੇ ਜੀ। ਮਤਲਬ ਜੇ ਇੱਥੋਂ ਤੱਕ ਗੱਲ ਆ ਜ਼ਿੰਮੇਵਾਰ ਕੌਣ ਹੈ? ਸਹੀ ਹੈ। ਬੇਸ਼ੱਕ ਐਸਕੇਐਮ ਨੇ ਉਹ ਲੀਡਰ ਕੱਢਤੇ ਹੁਣ, ਠੀਕ ਹੈ, ਪਰ ਇਹਦਾ ਮਤਲਬ ਉਹਨਾਂ ਨੂੰ ਰਾਹ ਤਾਂ ਮਿਲ ਗਿਆ ਨਾ ਅੰਦਰ ਥੋੜੇ ਵੜਨ ਦਾ। ਅੱਜ ਉਹ 2 ਬੁਲਾਏ ਨੇ, ਕੱਲ ਨੂੰ ਅਗਲੇ 2 ਬੁਲਾ ਲੈਣਗੇ। ਅੱਜ ਉਹਨਾਂ ਨੂੰ ਬੁਰਕੀ ਪਈ ਹੈ, ਕੱਲ ਨੂੰ ਦੂਏ ਨੂੰ ਬੜੀ ਪੈ ਜੂਗੀ। ਸਹੀ ਹੈ। ਫਿਰ ਸੋ ਇਸ ਤਰੀਕੇ ਕਾਰਨ ਨਾਲ ਉਹ ਪੰਜਾਬ ਦੇ ਵਿੱਚ ਕਿਸਾਨੀ ਦੇ ਰਾਹੀਂ ਦਾਖਲ ਹੋ ਰਹੇ ਨੇ। ਔਰ ਲੈਂਡ ਪੂਲਿੰਗ ਦੇ ਉੱਤੇ ਜਿਵੇਂ ਉਹਨਾਂ ਨੇ ਲੜਾਈ ਲੜੀ, ਜਿਵੇਂ ਉਹਨਾਂ ਨੇ ਆਪਣੇ ਆਪ ਨੂੰ ਕਿਸਾਨ ਪੈਸ਼ੀ ਦੱਸਿਆ, ਤੇ ਉਹ ਪ੍ਰਕਿਰਿਆ ਦੇ ਉੱਤੇ ਨਜ਼ਰ ਰੱਖਦਿਆਂ ਰਵਨੀਤ ਬਿੱਟੂ ਉੱਥੇ ਕਹਿੰਦੇ ਜੀ 3 ਖੇਤੀ ਕਾਨੂੰਨ ਤਾਂ ਜੀ ਲਿਆਉਣ ਪਿੱਛੇ ਬੀਬੀ ਹਰਸਿਮਰਤ ਕੌਰ ਬਾਦਲ ਹੈ। ਉਹ ਅੱਛਾ, ਉਹ ਕਹਿੰਦੇ ਵੀ ਜਦੋਂ ਕਾਨੂੰਨ ਲਿਆਂਦੇ ਜਾ ਰਹੇ ਸੀ ਤਾਂ ਬੀਬੀ ਨੂੰ ਪੁੱਛਿਆ, ਬੀਬੀ ਕਹਿੰਦੀ ਜੀ ਤਾਂ ਬਹੁਤ ਵਧੀਆ ਨੇ ਜੀ, ਕਿਸਾਨ ਤਾਂ ਬਾਗੋ ਬਾਗ ਹੋ ਜਾਣਗੇ ਜੀ, ਅਸੀਂ ਗੱਲ ਕਰ ਲਈ ਜੀ, ਮਜ਼ਦੂਰ ਜਥੇਬੰਦੀਆਂ ਨਾਲ ਵੀ ਗੱਲ ਹੋ ਗਈ ਜੀ, ਕਿਸਾਨਾਂ ਨਾਲ ਵੀ ਗੱਲ ਹੋ ਗਈ ਜੀ, ਪੰਜਾਬ 'ਚ ਤੁਸੀਂ ਫਿਕਰ ਨਾ ਕਰੋ ਜੀ, ਚੱਕ ਲਓ। ਹੁਣ ਬਈ ਜੇ ਇਹ ਗੱਲ ਸੱਚੀ ਆ ਜੀ, ਫਿਰ ਤਾਂ ਵੀ ਕਿੰਨੀ ਚੱਲਦੀ ਸੀ। ਮੋਦੀ ਤੋਂ ਪਹਿਲਾਂ ਬੀਬੀ ਦੀ ਪੁੱਛਗਿੱਛ ਸੀ ਦਾ ਮਤਲਬ, ਫੈਸਲਾ ਤਾਂ ਫਿਰ ਬੀਬੀ ਲੈਂਦੀ ਸੀ, ਤੇ ਫਿਰ ਉਹੀ ਛੱਡ ਕੇ ਆ ਗਈ। ਡੋਮੀਸਾਈਲ ਦਿੱਲੀ ਦਾ ਬਣਵਾ ਲੈਂਦੀ, ਭਾਈ ਉੱਥੇ ਹੀ ਰਹਿਣ ਲੱਗ ਜਾਂਦੇ। ਫਿਰ ਸਹੀ ਹੈ, ਬਿਲਕੁਲ ਜੀ। ਚੱਲੇ ਸੁਖਬੀਰ ਬਾਦਲ ਨੂੰ ਨਾਲੇ ਲੈ ਜਾਂਦੇ, ਜੇ ਥੋੜੀ ਇੰਨੀ ਸਰਕਾਰ ਚੱਲਦੀ ਸੀ, ਕੱਲ ਛੱਡ ਕੇ ਆ ਗਏ ਪੰਜਾਬ ਪਿੱਛੇ। ਤੇ ਜੇ ਦੇਖੋ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪ੍ਰਵੀਨ ਜੀ 3 ਖੇਤੀ ਕਾਨੂੰਨ ਆਏ ਤਾਂ ਉਸ ਸਮੇਂ ਬਾਦਲਾਂ ਨੇ ਆਪਣੀ ਕੁਰਸੀ ਬਚਾਉਣ ਲਈ ਦਿੱਲੀ ਕਨੀ ਡੱਕਾ ਸਿੱਟੀ ਰੱਖਿਆ, ਬਚਾਅ ਕਰਦੇ ਰਹੇ। ਤੇ ਹੁਣ ਸਥਿਤੀ ਨੂੰ ਦਰੁਸਤ ਕਰਨ ਦੇ ਲਈ ਬਾਰ-ਬਾਰ ਕੋਸ਼ਿਸ਼ਾਂ ਕਰ ਰਹੇ ਨੇ। ਹੁਣ ਲੈਂਡ ਪੂਲਿੰਗ ਤੇ ਧਰਨਾ ਲਾ, ਕਰਵਾ ਕਰ। ਹਾਂ, ਪਰ ਮਤਲਬ ਕਿ ਜੇ ਰਵਨੀਤ ਬਿੱਟੂ ਇਹ ਸ਼ਰੇਆਮ ਚਿੱਟਾ ਝੂਠ ਬੋਲੂਗਾ ਕਿ ਵੀ ਹਰਸਿਮਰਤ ਲਿਆਈ, ਬਾਦਲੇ ਲਿਆਏ, ਤਾਂ ਇਹ ਨਿਰਾ ਝੂਠ ਹੈ। ਸਭ ਨੂੰ ਪਤਾ ਲਿਆਉਣ ਪਿੱਛੇ ਕਾਰਪੋਰੇਟ ਘਰਾਣੇ ਸੀ ਤੇ ਮੋਦੀ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰਦਾ ਤੇ ਉਹਨਾਂ ਦੇ ਕਹੇ ਤੇ ਆਏ। ਇਹ ਤਾਂ ਹਮ ਹੀ ਭਰਨ ਵਾਲੇ ਫਿੱਲੇ ਸੀ। ਉਸ ਸਮੇਂ ਹਰਸਿਮਰਤ ਕੌਰ ਤੇ ਸੁਖਬੀਰ ਬਾਦਲ ਫਿੱਲੇ ਸੀ, ਅੱਜ ਰਵਨੀਤ ਬਿੱਟੂ ਫਿੱਲਾ। ਸਹੀ ਹੈ। ਉਸ ਸਮੇਂ ਉਹਨੂੰ ਜੋ ਹੁਕਮ ਹੁੰਦਾ ਸੀ ਉਹ ਬੋਲਦੀ ਸੀ, ਅੱਜ ਤੁਸੀਂ ਬੋਲ ਰਹੇ ਹੋ। ਫਰਕ ਤਾਂ ਕੋਈ ਵੀ ਨਹੀਂਗਾ। ਸਹੀ ਹੈ, ਸਹੀ ਹੈ। ਉਹਨਾਂ ਨੇ ਤਾਂ ਪੰਜਾਬ 'ਚ ਬੰਦੇ ਲੱਭ ਕੇ ਰੱਖਣੇ ਆ ਆਪਣੇ ਗੁਣਗਾਨ ਕਰਾਉਣ ਲਈ, ਆਪਣਾ ਢੋਲ ਵਜਾਉਣ ਲਈ। ਉਹ ਅੱਜ ਤੁਹਾਡੀ ਵਾਰੀ ਹੈ, ਤੁਸੀਂ ਵਜਾਓ। ਤੇ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਮਸਲੇ ਤੇ ਅਕਾਲੀ ਦਲ ਬਾਦਲ ਕੋਈ ਖੁੱਲ ਕੇ ਰਿਐਕਟ ਕਰ ਸਕਦਾ ਜੀ। ਮਾੜਾ ਮੋਟਾ ਬੋਲ ਦੂ ਸੱਜਿਓਂ ਖੱਬਿਓਂ ਕੋਈ, ਪਰ ਉਵੇਂ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕੱਲ ਨੂੰ ਜਾ ਕੇ ਤਾਂ ਉੱਥੇ ਹੀ ਬਹਿਣਾ। ਇਸ ਲਈ ਜਦੋਂ ਸਿਆਸਤ ਇਸ ਕਦਰ ਗਿਰ ਜਾਵੇ ਕਿ ਤੁਸੀਂ ਪੰਜਾਬ ਨੂੰ, ਸੂਬੇ ਨੂੰ, ਸੂਬਿਆਂ ਦੇ ਹੱਕਾਂ ਨੂੰ, ਹਿੱਤਾਂ ਨੂੰ ਦਾਅ ਤੇ ਲਾ ਕੇ ਰਾਜਨੀਤੀ ਕਰੋਗੇ, ਫਿਰ ਪੰਜਾਬ ਦਾ ਭਲਾ ਕਿਵੇਂ? ਸਵਾਲ ਖੜਾ ਚਾਹੇ ਕਿਸੇ ਧਿਰ ਵਾਲੇ ਪਾਸੇ ਦੇ। ਜੀ ਬਿਲਕੁਲ। ਦੇਖੋ ਗੱਲ ਇਹ ਆ ਵੀ ਇੱਕ ਪਾਸੇ ਉੱਧਰੋਂ ਵਜ਼ੀਰੀਆਂ ਵੀ ਬਚਾਉਣੀਆਂ ਸੀਗੀਆਂ, ਕੁਰਸੀਆਂ ਵੀ ਬਚਾਉਣੀਆਂ ਸੀਗੀਆਂ, ਦੂਜੇ ਪਾਸੇ ਵੋਟ ਬੈਂਕ ਵੀ ਖਿਸਕਦਾ ਦਿਸਦਾ ਸੀਗਾ। ਜਦੋਂ ਪਤਾ ਲੱਗਾ ਵੀ ਵੋਟ ਬੈਂਕ ਵਾਲਾ ਜਿਹੜਾ ਪਲੜਾ ਭਾਰੀ ਹੈ ਤੇ ਮੁੜ ਕੇ ਅਸੀਂ ਵੋਟ ਬੈਂਕ ਵਾਲੇ ਪਾਸੇ ਹੋ ਗਏ। ਗੱਲ ਕਰੀਏ ਪੰਜਾਬ ਸਰਕਾਰ ਦੀ, ਮੰਤਰੀ ਮੰਡਲ ਦੇ ਵਿੱਚ ਵਿਭਾਗੀ ਫੇਰਬਦਲ ਹੋਇਆ ਤੇ ਈਟੀਓ ਦੇ ਪਰ ਕਹਿੰਦੇ ਕੁਤਰੇ ਗਏ। ਬਿਲਕੁਲ ਜੀ, ਇਹ ਅਚਾਨਕ ਇੱਕ ਖਬਰ ਆਉਂਦੀ ਆ ਕਿ ਹਰਭਜਨ ਸਿੰਘ ਈਟੀਓ, ਜਿਨ੍ਹਾਂ ਕੋਲ 2 ਮਹਿਕਮੇ ਸੀਗੇ, ਊਰਜਾ ਤੇ NRI, ਲੋਕ ਨਿਰਮਾਣ, ਸੋ 2 ਮਹਿਕਮਿਆਂ 'ਚ ਹੁਣ ਲੋਕ ਵਿਭਾਗ ਬਚਿਆ ਜੀ। ਊਰਜਾ ਜੀ ਖਿੱਚ ਕੇ ਲੈ ਗਏ ਸੰਜੀਵ ਅਰੋੜਾ ਜੀ। ਬਈ ਜਿੱਧਰ ਹਾਈ ਵੋਲਟੇਜ ਆ ਫਿਰ ਹੁਣ ਉਧਰ ਹੀ ਕੰਮ ਚੱਲੂਗਾ ਬਿਜਲੀ ਦਾ, ਤਾਂ ਫਿਰ ਕੁੰਡੀਆਂ ਤਾਰਾਂ ਉੱਥੇ ਹੀ ਪਾਉਂਦਾ ਅਗਲਾ। ਸਹੀ ਸਹੀ। ਸੰਜੀਵ ਅਰੋੜਾ ਰਾਜ ਸਭਾ ਛੱਡ ਕੇ ਜ਼ਮੀਨੀ ਚੋਣ ਲੜਦੇ ਨੇ, MLA ਬਣਦੇ ਨੇ ਤੇ ਮੰਤਰੀ ਮੰਡਲ 'ਚ ਆਉਂਦੇ ਨੇ, ਤੇ ਮੰਤਰੀ ਬਣਦਿਆਂ ਹੀ ਉਹਨਾਂ ਨੂੰ ਚੰਗੇ ਚੰਗੇ ਵਿਭਾਗ ਮਿਲਦੇ ਨੇ, ਉਦਯੋਗ ਤੇ ਵਪਾਰ, ਨਿਵੇਸ਼, NRI ਮਾਮਲੇ, ਤੇ ਹੁਣ ਉਹਨਾਂ ਨੂੰ ਊਰਜਾ ਬਿਜਲੀ ਵਿਭਾਗ ਮਿਲ ਗਿਆ ਜੀ। ਹੁਣ ਕਿਸੇ ਕੋਲ ਖਬਰ ਨਹੀਂ ਸੀ, ਕੋਈ ਕਨਸੋ ਨਹੀਂ ਸੀ, ਕੋਈ ਚਰਚਾ ਨਹੀਂ ਸੀ। ਹੋ ਸਕਦਾ ਸੰਜੀਵ ਅਰੋੜਾ ਨੂੰ ਕੋਈ ਇਤਲਾਹ ਹੋਵੇ, ਹਰਭਜਨ ਸਿੰਘ ਈਟੀਓ ਤੱਕ ਨੂੰ ਇਲਮ ਨਹੀਂ ਸੀ ਕਿ ਮੇਰੇ ਨਾਲ ਇਹ ਹੋਣ ਵਾਲੀ ਹੈ, ਪਰ ਹੋਈ। ਉਹਦੇ ਪਿੱਛੇ ਇੱਕ ਕਾਰਨ ਤਾਂ ਇਹ ਮੰਨਿਆ ਜਾ ਰਿਹਾ ਕਿ ਪਿਛਲੇ ਦਿਨਾਂ 'ਚ ਬਿਜਲੀ ਮਹਿਕਮੇ ਵੱਲੋਂ ਹੜਤਾਲ ਸੀ, ਉਸ ਹੜਤਾਲ ਨੂੰ ਇਹ ਟੈਕਲ ਨਹੀਂ ਕਰ ਸਕੇ ਸਹੀ ਤਰੀਕੇ ਨਾਲ, ਸਮਾਂ ਰਹਿੰਦੇ ਉਹਨੂੰ ਨਿਬੇੜ। ਦੂਸਰਾ, ਪਿੰਡਾਂ ਦੇ ਵਿੱਚ ਲਗਾਤਾਰ ਕੱਟ ਲੱਗਣੇ, ਬਿਜਲੀ ਦਾ ਆਉਣਾ ਜਾਣਾ, ਉਹਦੇ ਕਾਰਨ ਨਾਮੀ ਪੰਜਾਬ ਸਰਕਾਰ ਦੇ ਕਹਿੰਦੇ ਵੀ ਮੁਫਤ ਦਿੰਦੇ ਨੇ, ਇਸ ਲਈ ਨਹੀਂ ਦਿੰਦੇ। ਉਹ ਸਾਰੀਆਂ ਚਰਚਾਵਾਂ, ਕਹਿੰਦੇ ਜੀ ਜਦੋਂ ਮੁੱਖ ਮੰਤਰੀ 1-2 ਥਾਵਾਂ ਤੇ ਗਏ ਉੱਥੇ ਸ਼ਿਕਾਇਤਾਂ ਆ ਗਈਆਂ,
ਹੈ ਨਾ। ਇਸ ਫਿਰ ਕਹਿੰਦੇ ਜੀ MLA ਦੀਆਂ ਸ਼ਿਕਾਇਤਾਂ ਸੀਗੀਆਂ ਜੀ ਕਿ ਫੋਨ ਨਹੀਂ ਚੱਕਦੇ ਜੀ, ਗੱਲ ਨਹੀਂ ਕਰਦੇ ਜੀ, ਹੈ ਨਾ, ਸੁਣਦੇ ਜੀ। ਤੇ ਕੁੱਲ ਮਿਲਾ ਕੇ ਸਮਝ ਲੱਗਿਆ ਕਿ ਬਿਜਲੀ ਵਾਲੇ ਮਾਮਲੇ ਦੇ ਵਿੱਚ ਉਹ ਗੰਭੀਰਤਾ ਨਹੀਂ ਦਿਖਾ ਰਹੇ, ਜਾਂ ਸਰਕਾਰ ਜਿਵੇਂ ਸਭ ਤੋਂ ਵੱਡਾ ਤਰੁਪ ਦਾ ਪੱਤਾ ਇਸੇ ਨੂੰ ਸਮਝਦੀ ਹੈ ਕਿ ਅਸੀਂ ਮੁਫਤ ਬਿਜਲੀ ਦਿੱਤੀ ਹੈ, ਉਹਦਾ ਚਿਹਰਾ ਬਣ ਕੇ ਕਾਰ ਨਹੀਂ ਕਰ ਪਾ ਰਹੇ। ਇਹ ਕਿੰਨੇ ਕਾਰਨ ਕਹਿੰਦੇ ਇਕੱਠੇ ਹੋ ਗਏ ਜੀ, ਤਾਂ ਹਰਭਜਨ ਸਿੰਘ ETO ਦੀ ਮਤਲਬ ਕਿ ਛੁੱਟੀ ਹੋਈ ਜਾਂ ਪਰ ਉਤਰੇ ਗਏ ਇਸ ਮਹਿਕਮੇ 'ਚ। ਹੁਣ ਇੱਕ ਮਹਿਕਮਾ ਲੋਕ ਨਿਰਮਾਣ ਮਹਿਕਮਾ ਰਹਿ ਗਿਆ ਉਹਨਾਂ ਕੋਲ ਸਿਰ। ਹਾਂ, ਕੁਝ ਧਿਰਾਂ ਇਹ ਵੀ ਕਹਿੰਦੀਆਂ ਨੇ ਕਿ ਵੀ ਸੰਜੀਵ ਅਰੋੜਾ ਦੇ ਨਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਅਜੇ ਹੋ ਰਹੇ ਸੀ, ਇਸ ਲਈ ਇੱਕ ਅੱਧਾ ਮਹਿਕਮਾ ਹੋਰ ਦੇ ਕੇ ਚੁੱਪ ਕਰਾਇਆ ਜਾ ਰਿਹਾ। ਠੀਕ ਹੈ। ਕੁਝ ਕਹਿੰਦੇ ਵੀ ਮਨੀਸ਼ ਸਿਸੋਦੀਆ ਵਾਲਾ ਮਾਮਲਾ ਜ਼ਿਆਦਾ ਗਰਮਾ ਰਿਹਾ ਸੀ, ਉਹ ਤੋਂ ਧਿਆਨ ਹਟਾਉਣ ਲਈ ਕਿ ਚਰਚਾ ਹੁਣ ਇੱਧਰ ਲੱਗੀ ਰਹੂ, ਕਿਉਂ ਬਦਲਤਾ, ਕਿਵੇਂ ਹੋਰ ਕੀ ਹੋ ਸਕਦਾ ਹੈ, ਕਿ ਇਸ ਲਈ ਹੋ ਸਕਦਾ। ਜੋ ਵੀ ਹੋਵੇ ਜੀ, ਹਲਚਲ ਹੋਈ ਹੈ ਤੇ ਵਿਭਾਗੀ ਫੇਰਬਦਲ ਹੋਇਆ, ਤੇ ਇਹਦੇ ਨਾਲ ਲਗਾਤਾਰ ਕੀ ਹੁਣ ਇੱਥੇ ਆ ਕੇ ਰੁਕ ਜੂਗਾ ਜਾਂ ਇਹਨੂੰ ਵੀ ਲਾਲਜੀਤ ਭੁੱਲਰ ਵਾਂਗ ਬਾਹਰ ਕਰਨਾ ਹੌਲੀ ਹੌਲੀ। ਸੋ ਇਹ ਵੀ ਚਰਚਾਵਾਂ। ਸੋ ਅਜੇ ਵੀ ਮਤਲਬ ਕਿ ਅਖੀਰਲਾ ਸਾਲ ਲਗਭਗ ਨੇੜੇ ਜਾ ਚੁੱਕਿਆ ਸਰਕਾਰ ਦਾ, ਹੈ ਨਾ, ਤੇ ਉਹਦੇ ਬਾਵਜੂਦ ਵੀ ਅਜੇ ਵੀ ਸਮੂਥ ਹੋ ਕੇ ਸਰਕਾਰ ਚੱਲ ਨਹੀਂ ਪਾ ਰਹੀ। ਜੀ ਬਿਲਕੁਲ। ਤੇ ਗੱਲ ਕਰੀਏ ਅਗਲੇ ਮਾਮਲੇ ਦੀ, ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਹੀ ਜੁੜਿਆ ਹੋਇਆ ਸ਼ਰਮਾ ਜੀ, ਸਿਸੋਦੀਆ, ਮਨੀਸ਼ ਸਿਸੋਦੀਆ ਆਮ ਆਦਮੀ ਪਾਰਟੀ ਦੇ ਉਹਨਾਂ ਬੰਦਿਆਂ ਦੀ ਲਾਈਨ ਦੇ ਵਿੱਚ ਆਉਂਦੇ ਨੇ, ਉਹਨਾਂ ਬੰਦਿਆਂ ਦੀ ਕਤਾਰ ਦੇ ਵਿੱਚ ਆਉਂਦੇ ਨੇ ਜਿਨ੍ਹਾਂ ਦਾ ਪਾਰਟੀ ਤੇ ਪੂਰਾ ਕੰਟਰੋਲ ਹੈ। ਕੋਈ ਅਹੁਦਾ ਨਹੀਂਗਾ ਉਹਨਾਂ ਦੇ ਕੋਲੇ, ਉਹ ਡਾਇਰੈਕਸ਼ਨ ਜਾਰੀ ਕਰਦੇ ਨੇ, ਕਮਾਂਡ ਦਿੰਦੇ ਨੇ ਉਹ ਪੰਜਾਬ ਦੀ ਸਰਕਾਰ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ। ਉਹ ਪੂਰਾ ਇਸ ਤਰੀਕੇ ਨਾਲ ਡਿਕਟੇਟ ਕਰਦੇ ਨੇ, ਇੱਕ ਤਰੀਕੇ ਦੇ ਨਾਲ। ਸਰਕਾਰਾਂ ਨੂੰ ਚਲਾਉਣਾ ਤਾਂ ਫਿਰ ਡਿਕਟੇਟ ਕਰਨਾ ਹੀ ਕਵਾਂਗੇ ਨਾ। ਲੰਘੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਬੜਾ ਬਿਆਨ ਕਸੂਤਾ ਦਿੱਤਾ, ਸਾਮ ਦਾਮ ਦੰਡ ਭੇਦ ਵਾਲਾ। ਪੰਜਾਬੀਆਂ ਨੇ ਇਹਦੇ ਤੇ ਰਿਐਕਟ ਕੀਤਾ, ਔਰ ਬੜਾ ਜੋਸ਼ੀਲਾ ਰਿਐਕਟ ਕੀਤਾ ਕਿ ਭਾਈ ਤੇਰੀ ਇਹ ਜ਼ਰੂਰਤ ਕਿਵੇਂ ਹੋਈ ਇਹ ਗੱਲ ਕਹਿਣ ਦੀ। ਸੱਤਾ ਤੁਹਾਡੇ ਕੋਲੇ ਠੀਕ ਹੈ, ਉਹ ਗੱਲ ਵੱਖਰੀ ਹੈ, ਪਰ ਤੁਸੀਂ ਛਿੱਤਰ ਨਾਲ ਸਾਨੂੰ ਕੁੱਟੋਗੇ, ਇਹ ਗੱਲ ਨਹੀਂ ਅਸੀਂ ਸਹਾਰ ਸਕਦੇ। ਹੁਣ ਪਾਰਟੀ ਦੇ ਕੁਝ ਲੀਡਰ ਬਚਾਅ ਕਰ ਰਹੇ ਨੇ, ਉਹ ਕਹਿੰਦੇ ਵੀ ਇਹ ਤਾਂ ਨਿੱਜੀ ਰਾਏ ਹੈ। ਹੁਣ ਜੇ ਸਿਸੋਦੀਆ ਕਿਸੇ ਪਿੰਡ ਦੀ ਇਕਾਈ ਦਾ ਕੋਈ ਮਾੜਾ ਮੋਟਾ ਅਹੁਦੇਦਾਰ ਹੋਵੇ ਤਾਂ ਆਪਾਂ ਕਹਿ ਲਈਏ ਵੀ ਭਾਈ ਉਹਦੀ ਨਿੱਜੀ ਰਾਏ ਹੈ, ਜਾਂ ਉਹ ਜ਼ਿਲ੍ਹੇ ਪੱਧਰ ਦਾ ਕੋਈ ਆਗੂ ਹੋਵੇ ਤਾਂ ਪਾਰਟੀ ਕਹਿ ਦਿੰਦੀ ਹੈ ਟਾਲ ਵੱਟਣ ਖਾਤਰ ਕਿ ਉਹਦੀ ਨਿੱਜੀ ਰਾਏ ਹੈ। ਉਹ ਕੰਟਰੋਲਰ ਹੈ, ਤੇ ਕੰਟਰੋਲਰ ਦੀ ਟਿੱਪਣੀ ਤੋਂ ਕਿਵੇਂ ਭੱਜ ਸਕਦੀ ਆਮ ਆਦਮੀ ਪਾਰਟੀ? ਬਿਲਕੁਲ ਜੀ, ਜਿਸ ਦਿਨ ਉਹਨਾਂ ਦਾ ਬਿਆਨ ਆਇਆ ਸੀ ਆਪਾਂ ਉਹਦੇ ਹਵਾਲੇ ਨਾਲ ਚਰਚਾ ਕਰ ਰਹੇ ਸੀਗੇ ਕਿ ਸਾਮ ਦਾਮ ਦੰਡ ਭੇਦ, ਸੱਚ ਝੂਠ, ਕੁਐਸਚਨ ਆਨਸਰ, ਹੈ ਨਾ, ਲੜਾਈ ਉਹ ਕਰਨਾ ਪਵੇ, ਕਹਿੰਦੇ ਕਰਾਂਗੇ। ਤੇ ਬੀਬੀਆਂ ਕਹਿ ਰਹੀਆਂ ਜੋਸ਼ ਨਾਲ ਬੋਲੋ। ਮਤਲਬ ਪੰਜਾਬ ਦੀਆਂ ਉਹਨਾਂ ਧੀਆਂ ਭੈਣਾਂ ਮਾਤਾਵਾਂ ਨੂੰ ਬਿਠਾ ਕੇ ਜਿਹੜੇ ਤੁਹਾਡੇ ਵਲੰਟੀਅਰ ਨੇ, ਤੁਸੀਂ ਉਹਨਾਂ ਨੂੰ ਲੜਾਈ ਝਗੜੇ ਦੇ ਫਾਰਮੂਲੇ ਦੱਸ ਰਹੇ। ਇਹ ਇੱਕ ਪ੍ਰਤੀਕ ਤਾਂ ਸਪਸ਼ਟ ਸੀਗਾ ਕਿ ਇਹ ਨਾਕਾਮੀ ਦਾ ਪ੍ਰਤੀਕ ਹੈ। ਸਰਕਾਰ ਕੋਲ ਕਰਨ ਨੂੰ ਕੁਝ ਨਹੀਂਗਾ, ਉਹ ਇਸ ਤਰੀਕੇ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ। ਸਹੀ ਹੈ। ਦੂਸਰਾ, ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੀ ਕਿੰਨੀ ਹੈਸੀਅਤ ਆ, ਇਹ ਦਿਖਾਉਂਦਾ ਹੈ ਕਿ ਉਹ ਬਿਆਨ ਸਾਹਮਣੇ ਵੀ ਨਹੀਂ ਕਰ ਪਾ ਰਹੇ ਕਿ ਜੀ ਗਲਤ ਹੈ। ਸਹੀ। ਤੇ ਅਮਨ ਅਰੋੜਾ ਜੀ ਪ੍ਰੈਸ ਕਾਨਫਰੰਸ ਦੇ ਵਿੱਚ ਮੀਡੀਆ ਦੇ ਸਾਹਮਣੇ ਸੀ ਇੱਕ ਮਸਲਿਆਂ ਦੇ ਉੱਤੇ, ਤੇ ਉਹ ਸਵਾਲ ਹੋ ਗਿਆ। ਤੇ ਜਦੋਂ ਸਵਾਲ ਆ ਗਿਆ, ਇਹ ਤਾਂ ਜਵਾਬ ਦਿੰਦੇ ਨੇ ਵੀ, ਕਹਿੰਦੇ ਕਿ ਸਾਰੀਆਂ ਪਾਰਟੀਆਂ 'ਚ ਚੱਲਦਾ ਜੀ, ਤਾਂ ਬਸ ਸਾਡਾ ਹੋ ਗਿਆ ਜੀ, ਕਹਿੰਦਾ। ਸਹੀ ਹੈ। ਮਤਲਬ ਇਹਦਾ ਮਤਲਬ ਜੇ ਅੰਦਰ ਚੱਲਦਾ ਹੈ ਤੇ ਤੁਹਾਡੀ ਅੰਦਰੂਨੀ ਰਣਨੀਤੀ ਸੀ, ਤੇ ਤੁਹਾਡੇ ਦਿਮਾਗ ਕਦਰ ਘਰ ਕਰ ਗਈ ਇਹ ਰਣਨੀਤੀ, ਤੇ ਤੁਸੀਂ ਜੀਭ ਤੇ ਆਉਣ ਲੱਗ ਪਈ ਜੀ। ਸਹੀ ਹੈ। ਜੇ ਦੂਜੀਆਂ ਪਾਰਟੀਆਂ ਵੀ ਕੁਝ ਕਰਦੀਆਂ, ਤੁਸੀਂ ਵੀ ਇਹੀ ਕੁਝ ਕਰਨਾ ਸੀ। ਤੁਸੀਂ ਤਾਂ ਬੜੇ ਦਾਅਵੇਬਾਜ਼ ਕਹੇ ਸੀ ਕਿ ਅਸੀਂ ਦੁੱਧ ਧੋਤੇ ਆ, ਅਸੀਂ ਸੱਚੇ ਸੁੱਚਿਆਂ ਬਦਲਾਅ ਕਰਨਾ ਆਏ ਆ। ਤੁਸੀਂ ਇਹਦਾ ਮਤਲਬ ਮੰਨਦੇ ਹੋ ਕਿ 4 ਸਾਲਾਂ ਤੋਂ ਕੋਈ ਕੰਮ ਨਹੀਂ ਕੀਤਾ, ਹੁਣ ਜਿੱਤਣ ਲਈ ਤੁਹਾਨੂੰ ਇਹ ਤਰੀਕਾ ਹੀ ਅਪਣਾਉਣਾ ਪੈਣਾ। ਪਰ ਅਮਨ ਅਰੋੜਾ ਜੀ ਕਹਿੰਦੇ ਵੀ ਠੀਕ ਹੈ, ਜੇ ਲੱਗਦਾ ਹੈ ਕਿ ਸਤਿਕਾਰਯੋਗ ਸਾਡੇ, ਹੈ ਨਾ, ਮਨੀਸ਼ ਸਿਸੋਦੀਆ ਦੇ ਬਿਆਨ ਤੋਂ ਕੋਈ ਇਤਰਾਜ਼ ਹੈ, ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਹੈ, ਜ਼ਰੂਰ ਕਿ ਪਾਰਟੀ ਦੀ ਰਾਏ ਹੋਵੇ ਜੀ, ਸੰਗਠਨ ਦੀ ਰਾਏ ਹੋਵੇ। ਬਈ ਮਨੀਸ਼ ਸਿਸੋਦੀਆ ਜੀ ਮਤਲਬ ਕਿ ਆਪਣੇ ਕੋਠੇ ਤੇ ਖੜ ਕੇ ਬੋਲ ਰਹੇ ਸੀ ਜੀ। ਸਹੀ ਹੈ। ਆਪਣੇ ਕਰ ਰਹੇ ਸੀ, ਆਪਣੇ ਟੱਬਰ 'ਚ ਕਿਸੇ ਚੁਟਕਲੇ ਸੁਣਾ ਰਹੇ ਸੀ, ਕੋਈ ਆਪਣੇ ਮਿੱਤਰ ਬੈਠੇ ਗੱਲ ਕਰ ਰਹੇ ਸੀ, ਜਿਹੜੀ ਨਿੱਜੀ ਰਾਏ ਹੈ। ਤੁਹਾਡਾ ਟ੍ਰੇਨਿੰਗ ਕੈਂਪ ਸੀ। ਸਹੀ ਹੈ। ਟ੍ਰੇਨਿੰਗ ਕੈਂਪ 'ਚ ਮੁੱਖ ਟ੍ਰੇਨਰ ਹੈ ਉਹ, ਤੇ ਪਾਰਟੀ ਦਾ ਦੂਜੇ ਨੰਬਰ ਦਾ ਲੀਡਰ ਹੈ। ਮਤਲਬ ਪੰਜਾਬ ਦੇ ਵਿੱਚ ਜਦੋਂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਖਿਲਾਫ ਭਰੋਸਾ ਹੋਇਆ, ਤੁਸੀਂ ਭਜਾਤੇ। ਸਹੀ ਹੈ। ਲੋਕ ਕਿਹੜਾ ਸੀਗਾ ਤੁਹਾਡਾ ਫਿਰ ਮਤਲਬ ਕਿ ਨਾ ਰਾਘਵ ਚੱਡਾ, ਉਹ ਤੋਂ ਔਖੇ ਹੋਣ ਲੱਗੇ, ਕਿਨਾਰੇ ਕਰਤਾ ਉਹਨੂੰ। ਫਿਰ ਸੰਦੀਪ ਪਾਠਕ ਤੋਂ ਲੋਕਾਂ ਨੂੰ ਤਕਲੀਫ ਹੋਣ ਲੱਗੀ ਤਾਂ ਅਸੀਂ ਭਜਾ ਲਿਆ ਉਹਨੂੰ, ਹੈ ਨਾ। ਹੁਣ ਲੀਗ 'ਚ 3 ਬੈਠੇ ਨੇ, ਵਿਭਵ ਕੁਮਾਰ, ਸਤਿੰਦਰ ਜੈਨ, ਉਹ ਤੋਂ ਬਾਅਦ ਮਨੀਸ਼ ਸਿਸੋਦੀਆ ਤੇ ਕੇਜਰੀਵਾਲ, 4 ਨੇ। ਚਾਰਾਂ 'ਚ ਸਤਿੰਦਰ ਜੈਨ ਸਿੱਧਾ ਨਹੀਂ ਜ਼ਿਆਦਾ ਦਿਖਦਾ, ਵਿਭਵ ਕੁਮਾਰ
ਸੀਐਮ ਹਾਊਸ ਤੋਂ ਹੀ ਚਲਾ ਰਿਹਾ ਸਾਰਾ ਚਲਾ ਲਿਆ ਕੁਝ, ਸਾਰਾ ਕੁਝ, ਸਹੀ ਹੈ, ਹੈ ਬਿਲਕੁਲ ਨਾ। ਜੀ, ਬਿਲਕੁਲ। ਤੇ ਲੈ ਦੇ ਕੇ ਜੇ ਸਭ ਤੋਂ ਵੱਧ ਕੋਈ ਦਿਖਦੇ ਨੇ ਤਾਂ ਮਨੀਸ਼ ਸਿਸੋਦੀਆ ਤੇ ਕੇਜਰੀਵਾਲ ਨੇ। ਜੇ ਇਹੀ ਦੋਏ ਤੋਂ ਉੱਪਰ ਤਾਂ ਕੁਝ ਹੈ ਨਹੀਂ ਗਾ ਨਾ, ਫਿਰ ਜਾਂ ਤਾਂ ਇਹ ਦੋਏ ਭਜਾ ਦੋ ਤੇ ਫਿਰ ਪੰਜਾਬ ਸੈੱਟ ਹੋ ਜਾਊਗਾ। ਸਹੀ ਹੈ ਕੀ ਮੁੱਖ ਮੰਤਰੀ ਦੀ ਜਾਨ ਹੈ ਇਹ ਗੱਲ ਕਹਿਣ ਦੀ ਕਿ ਨਾ ਆਇਓ ਭਾਈ ਮੈਂ ਆਪ ਚਲਾਊਂਗਾ? ਜੀ। ਕੀ ਪਾਰਟੀ ਦੇ ਪ੍ਰਧਾਨ ਚ ਜਾਨ ਹੈ ਕਹਿਣ ਦੀ ਕਿ ਪਾਰਟੀ ਦੇ ਵਿੱਚ ਦਖਲ ਨਾ ਦਿਓ ਜੀ, ਅਸੀਂ ਆਪ ਟ੍ਰੇਨਿੰਗ ਦੇ ਲਾਂਗੇ? ਇਹ ਪੰਜਾਬ ਦੀ ਤੁਸੀਂ ਕਹਿ ਸਕਦੇ ਹੋ ਇਹ ਗੱਲ? ਸਹੀ ਹੈ। ਜਾਂ ਤੁਸੀਂ ਕਹੋ ਕਿ ਮਨੀਸ਼ ਸਿਸੋਦੀਆ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੀ, ਜਾਂ ਤੁਸੀਂ ਕਹੋ ਕਿ ਉਹਦੇ ਬਿਹਾਫ ਤੇ ਮੈਂ ਮਾਫੀ ਮੰਗ ਰਿਹਾ ਜੀ, ਗਲਤ ਬੋਲ ਹੋ ਗਿਆ ਸਾਤੋਂ। ਤੁਸੀਂ ਤਾਂ ਗਲਤ ਵੀ ਮੰਨਣ ਨੂੰ ਤਿਆਰ ਨਹੀਂ। ਪਰਦਿਆਪੋਸ਼ੀ ਕਰੀ ਜਾਂਦੇ। ਜੇ ਇੰਨਾ ਹੀ ਹੈ ਵੋਟਾਂ ਦੀ ਸਿਆਸਤ ਲਈ ਉਹ ਡਰਾਮਾ ਕਰਦੇ ਝੂਠ, ਇਹ ਤਾਂ ਕਹਿੰਦੇ ਜੀ ਕਿ ਜਵਾਨ ਫਿਸਲ ਗਈ। ਤੁਸੀਂ ਇਹ ਵੀ ਗੱਲ ਕਹਿਣ ਨੂੰ ਤਿਆਰ ਨਹੀਂ ਸੀ, ਕਹਿੰਦੇ ਜੀ ਨਿੱਜੀ ਰਾਏ, ਮਤਲਬ ਰਾਏ ਹੈਗੀ ਆ ਤੁਹਾਡੀ, ਇਹ ਰਾਏ ਤਾਂ ਹੈਗੀ, ਸਹੀ ਹੈ। ਇਹਦੇ ਕੀ ਆ? ਇਹਦਾ ਮਤਲਬ ਤੁਸੀਂ ਇਸ ਏਜੰਡੇ ਤੇ ਅੱਗੇ ਵਧੋਗੇ। ਇਹ ਪੰਜਾਬ ਨੇ ਹੁਣ ਤੈਅ ਕਰਨਾ ਜੀ ਕਿ ਉਹਨੇ ਇਹਨਾਂ ਨੂੰ ਕਿਵੇਂ ਲੈਣਾ ਕਿਵੇਂ ਨਹੀਂ। ਮਤਲਬ ਸਾਰੇ ਪਾਸੇ ਸਾਨੂੰ ਹਨੇਰਾ ਹਨੇਰਾ ਜੀ ਦਿਖਦਾ। ਕਿਸੇ ਰਾਜਨੀਤੀ ਪਾਰਟੀ ਵੱਲ ਝਾਤ ਮਾਰ ਕੇ ਦੇਖ ਲਓ, ਪੰਜਾਬ ਹਿਤੈਸ਼ੀ, ਪੰਜਾਬ ਹਿਤਕਾਰੀ, ਪੰਜਾਬ ਦੇ ਮੁੱਦਿਆਂ ਦੇ ਉੱਤੇ ਕੋਈ ਵੀ ਰਾਜਨੀਤੀ ਕਰਦੀ ਨਜ਼ਰ ਨਹੀਂ ਆਉਂਦੀ। ਸਾਰੀਆਂ 227 ਦੀ ਰਾਜਨੀਤੀ ਕਰਦੀ ਨਜ਼ਰ ਆਉਂਦੀ। ਜੀ ਬਿਲਕੁਲ ਬਿਲਕੁਲ। ਤੇ ਆਪਾਂ ਜਾਂਦੇ ਗੱਲ ਕਰੀਏ ਵੋਟ ਅਧਿਕਾਰ ਯਾਤਰਾ ਦੀ। ਕਹਿੰਦੇ ਇਹਦੀ ਚਰਚਾ ਚੱਲ ਪਈ ਹੈ ਦੇਸ਼ ਭਰ ਦੇ ਵਿੱਚ ਤੇ ਚੋਣ ਕਮਿਸ਼ਨ ਕੋਲੇ ਜਵਾਬ ਹੀ ਹੈ ਨਹੀਂਗਾ ਜੀ। ਦੇਖੋ, ਇੱਕ ਪਾਸੇ ਤਾਂ ਵੋਟ ਸੁਧਾਈ ਦੇ ਮਾਮਲੇ ਦੇ ਵਿੱਚ ਹੈ ਨਾ, ਜਿਹੜਾ ਮਤਲਬ ਕਿ ਉਹ SIR ਜਿਹੜਾ ਉੱਥੇ ਹੋ ਰਿਹਾ ਬਿਹਾਰ ਦੇ ਵਿੱਚ, ਉਸ ਫਾਰਮੂਲੇ ਨੂੰ ਚੋਣ ਨੇ ਪੂਰੇ ਮੁਲਕ 'ਚ ਲਾਗੂ ਕਰਨਾ ਹੈ, ਉਹ ਮਾਮਲਾ ਪੂਰਾ ਚਰਚਾ ਹੈ। ਦੂਸਰੇ ਪਾਸੇ ਚੋਣ ਚੋਰੀ ਦਾ, ਵੋਟ ਚੋਰੀ ਦਾ ਜਿਸ ਤਰ੍ਹਾਂ ਦੇ ਅੰਕੜੇ ਪੇਸ਼ ਕਰਕੇ ਹੈ ਨਾ ਵਿਰੋਧੀ ਧਿਰ ਦੇ ਲੀਡਰ ਨੇ ਘੇਰਨ ਦੀ ਕੋਸ਼ਿਸ਼ ਕੀਤੀ, ਚੋਣ ਕਮਿਸ਼ਨ ਕੋਲ ਉਹਦਾ ਜਵਾਬ ਨਹੀਂ ਮਿਲੇ। ਪਰ ਚੋਣ ਕਮਿਸ਼ਨ ਸਾਹਮਣੇ ਆ ਕੇ ਕਿਸੇ ਤਰੀਕੇ ਨਾਲ ਰਿਐਕਟ ਕਰਨ ਦੀ ਕੋਸ਼ਿਸ਼ ਕਰਦਾ ਕਿ ਅਸੀਂ ਇਹਨੂੰ ਟੈਕਲ ਕਰ ਲਈਏ, ਹੈ ਨਾ। ਉਸ ਨੇ ਮਤਲਬ ਕਿ ਹੁਣ ਸੁਪਰੀਮ ਕੋਰਟ ਦੀ ਹਦਾਇਤ ਤੋਂ ਬਾਅਦ ਉਹ 65 ਲੱਖ ਵੋਟਰ ਜਿਨ੍ਹਾਂ ਦੀਆਂ ਵੋਟਾਂ ਕੱਟੀਆਂ ਉਹਨਾਂ ਦੀ ਸੂਚੀ ਜਨਤਕ ਕਰਤੀ ਹੈ। ਤੇ ਹੁਣ ਦੇਖਦੇ ਹਾਂ, ਉਦੋਂ ਨੇ ਕਿਹਾ ਵੀ ਹੈ ਜੀ ਕਿ ਜਿਨ੍ਹਾਂ ਦਾ ਮ੍ਰਿਤਕਾਂ 'ਚ ਨਾ ਆ ਗਿਆ ਜੀ ਉਹ ਸਾਡੇ ਨਾਲ ਸੰਪਰਕ ਕਰਨ, ਜੇ ਜਿਉਂਦੇ ਨੇ ਜੀ ਉਹਨਾਂ ਦੀ ਗੰਭੀਰਤਾ ਨਾਲ ਸੁਣਵਾਈ ਹੋਊਗੀ ਜੀ, ਤਕਨੀਕੀ ਖਾਮੀ ਕੋਈ ਹੋ ਸਕਦੀ ਹੈ ਜੀ, ਇਹ ਸਾਰਾ ਕੁਝ। ਪਰ ਜਦੋਂ ਮੀਡੀਆ ਦੇ ਸਵਾਲ ਆਏ ਤਾਂ ਮੀਡੀਆ ਸਵਾਲਾਂ ਦੇ ਨਾਲ ਕੋਈ ਤਸੱਲੀਬਖਸ਼ ਜਵਾਬ ਨਹੀਂ ਸੀ। ਦੂਸਰੇ ਪਾਸੇ ਮੈਨੂੰ ਲੱਗ ਰਿਹਾ ਕਿ ਹੋਰ ਨਾ ਸੀ ਇਹਨਾਂ ਦੇ ਇਸ ਚੋਣ ਕਮਿਸ਼ਨ ਨੇ ਇਸ ਵਾਰ ਇੰਡੀਆ ਗਠਜੋੜ ਨੂੰ ਫਿਰ ਆਪੇ ਸਰਗਰਮ ਕਰਤਾ। ਜਿਹੜਾ ਪਹਿਲਾਂ ਦਿਖਦਾ ਸੀ ਉਹ ਮੁੜ ਕੇ ਇਕੱਠਾ ਹੋ ਗਿਆ। ਸਹੀ ਹੈ। ਉਧਰ ਗਾਂਧੀ ਨੂੰ ਤੁਸੀਂ ਮੈਦਾਨ 'ਚ ਤਾਰਨ ਦਾ ਬਹਾਨਾ ਦਿੱਤਾ ਵੱਡਾ। ਅਗਰ ਆ ਵੋਟ ਅਧਿਕਾਰ ਯਾਤਰਾ ਦੇ ਨਾਂ ਦੇ ਉੱਤੇ ਬਿਹਾਰ ਦੇ ਵਿੱਚ ਨਿਕਲਿਆ ਤੇ ਜਨਤਾ ਆਪ ਮਾਰਿਆ। ਮਤਲਬ ਮੈਨੂੰ ਨਹੀਂ ਲੱਗਦਾ ਲਾਲੂ ਵਾਲੀ, ਤੇਜਸਵੀ ਯਾਦਵ ਵਾਲੀ ਜਾਂ ਕਾਂਗਰਸੀ ਹੈ। ਹੋ ਸਕਦਾ ਇਹ ਤਾਂ ਕੱਲ ਨੂੰ ਪਤਾ ਲੱਗੇ ਕਿਤੇ ਉਹ ਨਾ ਹੁਣ ਜਿਹੜੇ 65 ਲੱਖ ਵੋਟ ਕੱਟ ਹੋ ਗਈ ਵਿਚਾਰੇ ਉਹੀ ਫਿਰਦੇ ਹੁਣ। ਜੀ ਜੀ ਸਹੀ ਹੈ। ਪਰ ਭੀੜ ਤਾਂ ਦਿਖਦੀ ਆ ਨਾ। ਚਾਹੇ ਹੁਣ ਦੂਜੇ ਦਲ ਕਈ ਵਾਰ ਕਹਿ ਦੇਣ ਜੀ ਕਿ ਅਸੀਂ ਉਹ ਭੇਜੇ ਸੀ ਜੀ ਤਾਂ ਕਿ ਉਹਨੂੰ ਭਰਮ ਹੋ ਜਾਵੇ, ਜੋ ਮਰਜ਼ੀ ਕਹੋ, ਅਗਲੇ ਦੀ ਰੈਲੀਆਂ 'ਚ ਜੇ ਭੀੜ ਆ ਰਹੀ ਹੈ ਤਾਂ ਨੀਂਦ ਚੋਣ ਕਮਿਸ਼ਨ ਦੀ ਵੀ ਉੱਡੀ ਹੈ ਤੇ ਨੀਂਦ ਕੇਂਦਰ ਸਰਕਾਰ ਦੀ ਵੀ ਉੱਡੀ ਹੈ। ਨਤੀਸ਼ ਨੂੰ ਵੀ ਔਖੇ ਸਾਹ ਆਉਣ ਲੱਗੇ ਨੇ। ਪਰ ਇਹ ਰਾਜਨੀਤੀ ਹੈ, ਹੁੰਦਾ ਕੀ ਹੁੰਦਾ ਇਹ ਜੇ ਕਹਿਣਾ ਦੂਰ ਦੀ ਗੱਲ ਆ। ਹਾਂ, ਪਰ ਇੱਕ ਨੁਕਤਾ ਕਮਾਲ ਦਾ ਇੰਡੀਆ ਗਠਜੋੜ ਨੇ ਪੈਰਲਲ ਚੋਣ ਕਮਿਸ਼ਨ ਦੀ ਬੈਠਕ ਤੋਂ ਅਗਲੇ ਦਿਨ ਫਿਰ ਬੈਠਕ ਕਰਕੇ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ ਲਗਾਤਾਰ ਕਹਿ ਰਿਹਾ ਚੋਣ ਕਮਿਸ਼ਨ ਕੇ ਵੀ ਜੇ ਤੁਹਾਨੂੰ ਆ ਖਾਮੀ ਲੱਗਦੀ ਹੈ, ਕਮੀ ਲੱਗਦੀ ਹੈ, ਹਲਫੀਆ ਬਿਆਨ ਦਿਓ। ਉਹ ਕਹਿੰਦੇ ਵੀ ਜਿਹੜੀਆਂ ਕਮੀਆਂ ਰਾਹੁਲ ਗਾਂਧੀ ਨੇ ਦੇਸ਼ ਦੇ ਵਿੱਚ ਗਣਾਈਆਂ ਨੇ ਉਹ ਕਮੀਆਂ ਇੱਕ ਦੋ ਹਲਕਿਆਂ ਦੇ ਵਿੱਚ, ਇੱਕ ਦੋ ਸੂਬਿਆਂ ਦੇ ਵਿੱਚ ਤਾਂ ਅਨੁਰਾਗ ਠਾਕਰ ਨੇ ਵੀ ਗਣਾਈਆਂ ਨੇ। ਇੱਕ ਤਾਂ ਹਲਫੀਆ ਬਿਆਨ ਅਨੁਰਾਗ ਠਾਕਰ ਤੋਂ ਵੀ ਮੰਗ ਲਓ, ਉਹ ਦੇ ਦੇਵੇ। ਦੂਜਾ ਉਹ ਕਹਿੰਦੇ ਜੀ ਵਿਰੋਧੀ ਧਿਰ ਦਾ ਲੀਡਰ ਰਾਹੁਲ ਗਾਂਧੀ ਵੀ ਦੇ ਦੂਗਾ ਜੇ ਤੁਸੀਂ ਕਹਿੰਦੇ ਹੋ ਅਸੀਂ ਹਲਫੀਆ ਬਿਆਨ ਐਫੀਡੇਵਿਟ ਦੇ ਦਾਂਗੇ। ਦੇਖੋ, ਵੈਸੇ ਕੋਈ ਵੀ ਚੋਣ ਕਮਿਸ਼ਨ ਕਿਸੇ ਵੀ ਸਰਕਾਰ ਦੇ ਸਮੇਂ 'ਚ ਹੋਵੇ, ਉਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਵਿਰੋਧੀ ਧਿਰ ਦਾ ਲੀਡਰ ਉਹ ਕਿਸੇ ਪਾਰਟੀ ਵੱਲੋਂ ਹੋਵੇ, ਕਿਸੇ ਧਿਰ ਦਾ ਹੋਵੇ, ਜੇ ਵਿਰੋਧੀ ਧਿਰ ਦਾ ਲੀਡਰ ਹੈ ਉਹ ਕੁਝ ਕਹਿੰਦਾ ਉਹਦੇ ਬਿਆਨ ਨੂੰ ਗੰਭੀਰਤਾ ਨਾਲ ਲੈ ਕੇ ਇਨਕੁਆਇਰੀ ਤਾਂ ਕਰਾਓ। ਜੇ ਤੁਸੀਂ ਉਹਦੇ ਤੇ ਨਹੀਂ ਆਉਂਦੇ, ਤੁਸੀਂ ਕਹਿੰਦੇ ਹੋ ਵੀ ਤੁਸੀਂ ਜੋ ਕੁਝ ਬੋਲ ਰਹੇ ਹੋ ਉਹਦਾ ਹਲਫੀਆ ਬਿਆਨ ਦਿਓ, ਫਿਰ ਅਸੀਂ ਇਨਕੁਆਇਰੀ ਕਰਾਂਗੇ। ਉਹ ਕਹਿੰਦੇ ਇੰਡੀਆ ਗਠਜੋੜ ਵਾਲਿਆਂ ਦਾ ਜਿਹੜਾ ਨੁਕਤਾ ਸੀ ਉਹ ਨੁਕਤਾ ਕਮਾਲ ਦਾ ਸੀ, ਚਾਹੇ ਉਹ ਸਿਆਸਤ ਤੋਂ ਪ੍ਰੇਰਿਤ ਹੋਣ, ਕਾਹਤੋਂ ਮਰਜ਼ੀ ਆ। ਉਹ ਕਹਿੰਦੇ ਵੀ ਠੀਕ ਆ, ਵਿਰੋਧੀ ਧਿਰ ਰਾਹੁਲ ਗਾਂਧੀ ਤੁਹਾਨੂੰ ਐਫੀਡੇਵਿਟ ਵੀ ਦੇ ਦੂ, ਅਸੀਂ ਵੀ ਦੇ ਦਾਂਗੇ, ਅਸੀਂ ਵੀ ਹਲਫੀਆ ਬਿਆਨ ਦੇ ਦਾਂਗੇ। ਪਰ ਚੋਣ ਕਮਿਸ਼ਨ ਹਲਫੀਆ ਬਿਆਨ ਤਾਂ ਪਹਿਲਾਂ ਦੇਵੇ ਕਿ ਵੀ ਸਾਡੀਆਂ ਵੋਟਰ ਸੂਚੀਆਂ ਬਿਲਕੁਲ ਸਹੀ ਨੇ। ਉਹ ਹੀ ਕਹਿ ਰਿਹਾ ਨਾ ਕਿ ਅਸੀਂ ਉਹਦੀਆਂ ਵੋਟਰ ਸੂਚੀਆਂ ਨੂੰ ਗਲਤ ਕਹਿ ਕੇ ਗਲਤੀ ਕਰ ਰਹੇ ਹਾਂ। ਜੀ ਸਹੀ ਹੈ। ਫਿਰ ਪਹਿਲਾਂ ਉਹ ਹਲਫੀਆ ਬਿਆਨ ਦੇ ਦੇਵੇ ਕਿ ਜੀ ਸਾਡੀਆਂ ਵੋਟਰ ਸੂਚੀਆਂ ਸਹੀ ਨੇ, ਫਿਰ ਅਸੀਂ ਆਪੇ ਦੇ ਦਾਂਗੇ, ਆ ਜਾਓ ਸਾਡੇ ਨਾਲ। ਹੁਣ ਇਸ ਨੁਕਤੇ ਘੇਰ ਲਿਆ ਅਗਲਿਆਂ ਨੇ, ਉਹਨਾਂ ਵਾਲੇ ਨੁਕਤੇ ਤੇ ਹੀ ਘੇਰ ਲਿਆ। ਹੁਣ ਚੋਣ ਕਮਿਸ਼ਨ ਮੈਨੂੰ ਲੱਗਦਾ ਪੁੱਛਦਾ ਫਿਰਦਾ ਹੋਊਗਾ ਕਿ PMO ਹਾਊਸ ਤੋਂ ਕਿ ਦੱਸੋ ਜੀ ਕੀ ਕਰੀਏ।
ਸੋ ਉੱਧਰੋਂ ਜੋ ਜਵਾਬ ਆਊਗਾ ਫਿਰ ਉਹ ਜਵਾਬ ਦਊਗਾ। ਅਸਲ 'ਚ ਇਹ ਕੇਂਦਰੀ ਅਦਾਰੇ ਜਿਸ ਕਦਰ ਸਰਕਾਰੀ ਟੂਲ ਬਣਦੇ ਨੇ, ਉਹਦੇ ਨਾਲ ਮਤਲਬ ਇਹ ਤਰੀਕਾਕਾਰ ਦੇ ਉੱਤੇ ਫਿਰ ਸਵਾਲ ਉੱਠਦੇ ਹੀ ਨੇ। ਪਰ ਕਿਤੇ ਨਾ ਕਿਤੇ ਚੋਣ ਕਮਿਸ਼ਨ ਜਦੋਂ ਘਿਰਦਾ ਤਦ ਉਹਦੀ ਢਾਲ ਬਣ ਕੇ ਬੀਜੇਪੀ ਆਉਂਦੀ ਆ। ਇਹ ਤੋਂ ਹੋਰ ਸਪਸ਼ਟ ਹੋਣਾ ਫਿਰ ਕੀ ਬਾਕੀ ਰਹਿ ਜਾਂਦਾ ਕਿ ਚੋਣ ਕਮਿਸ਼ਨ ਤੇ ਬੀਜੇਪੀ ਇੱਕੋ ਹੈ। ਜੇ ਚੋਣ ਕਮਿਸ਼ਨ ਨੂੰ ਸਵਾਲ ਉੱਠ ਰਹੇ ਨੇ ਚੋਣ ਕਮਿਸ਼ਨ ਦੀ ਕਾਰਵਾਈ ਦੇ ਉੱਤੇ, ਤਾਂ ਉਹਦਾ ਜਵਾਬ ਚੋਣ ਕਮਿਸ਼ਨ ਦੇਵੇ। ਜੇ ਕੋਈ ਦੋਸ਼ ਲੱਗ ਰਿਹਾ ਤਾਂ ਉਹਦਾ ਖੰਡਨ ਕਰੇ ਬਕਾਇਦਾ। ਜੇ ਕੋਈ ਗਲਤ ਦੋਸ਼ ਹੈ ਤੇ ਲੋਕਾਂ ਨੂੰ ਉਹਦੇ ਬਾਰੇ ਸਪਸ਼ਟ ਕਰੇ। ਇੱਕ ਸਿਆਸੀ ਪਾਰਟੀ ਨੂੰ ਉਹਦੇ ਬਚਾਅ 'ਚ ਕਿਉਂ ਆਉਣਾ ਪੈਂਦਾ, ਕਿਉਂਕਿ ਕਿਤੇ ਅੰਦਰ ਖਾਤੇ ਸਾਰਾ ਕੁਝ ਜਿਹੜੀ ਖਿਚੜੀ ਪੱਕ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਹੁਣ ਆਉਣੇ ਥੋੜ੍ਹੀ ਆਉਣ ਲੱਗ ਪਈ ਆ। ਇਹਨਾਂ ਨੇ ਆਉਣ ਸਾਰ ਇੱਕ ਕੰਮ ਕੀਤਾ ਸੀਗਾ ਕਿ ਕਾਂਗਰਸ ਦੀ ਸਾਰੀ ਲੀਡਰਸ਼ਿਪ ਜਿਹੜੀ ਉਹ ਨਿਕੰਮੀ ਕਰਾਰ ਦਿੱਤੀ ਸੀ, ਜਿਹਦੇ ਵਿੱਚ ਰਾਹੁਲ ਗਾਂਧੀ ਨੂੰ ਪੱਪੂ ਕਿਹਾ ਗਿਆ ਸੀ। ਪਰ ਆਪਾਂ ਨਹੀਂ, ਕਾਂਗਰਸ ਦੀ ਪੋਲਿਟਿਕਸ ਦੇ ਨਾਲ ਆਪਾਂ ਕੋਈ ਬਹੁਤੇ ਸਹਿਮਤ ਨਹੀਂ ਗੇ, ਪਰ ਹੁਣ ਇਹਨਾਂ ਦੀਆਂ ਲਾਪਰਵਾਹੀਆਂ ਕਰਕੇ ਉਹਦੀ ਜਿਹੜੀ ਪੋਲਿਟਿਕਸ ਆ ਉਹ ਹੌਲੀ ਰਾਈਜ਼ ਹੋ ਰਹੀ ਹੈ। ਉਹ ਬੰਦਾ ਜਿਹਦੇ ਕੋਲੇ ਕੋਈ ਕੈਮਰੇ ਵਾਲਾ ਨਹੀਂ ਸੀ ਜਾਂਦਾ, ਅੱਜ ਕੱਲ ਇਹਨਾਂ ਦੇ ਗੋਦੀ ਮੀਡੀਆ ਦੇ ਜਿਹੜੇ ਪੱਤਰਕਾਰ ਨੇ ਉਹਦੇ ਕੋਲੇ ਤੁਰੇ ਫਿਰਦੇ ਨੇ ਤੇ ਉਹਦੀ ਹਰ ਗੱਲ ਨੂੰ ਸਪੇਸ ਦੇਣ ਲੱਗ ਪਏ ਨੇ। ਬਿਹਾਰ ਚੋਣਾਂ ਦੇ ਵਿੱਚ ਜਿਹੜੀ ਯਾਤਰਾ ਤੁਸੀਂ ਜ਼ਿਕਰ ਕੀਤਾ, ਉਹਦੇ ਵਿੱਚ ਜਿਹੜੇ ਵੱਡੇ ਸਿਆਸੀ ਮਾਹਰ ਨੇ ਉਹ ਦੱਸਦੇ ਨੇ ਵੀ ਜਿਹੜਾ ਲੋਕ ਨੇ ਉੱਥੋਂ ਦੇ ਸੜਕਾਂ ਤੇ ਆਏ ਨਹੀਂ ਇਸ ਮਾਮਲੇ ਦੇ ਵਿੱਚ। ਤੇ ਮੌਕਾ ਕਿਹਨੇ ਦਿੱਤਾ? ਇਹ ਮੌਕਾ ਚੋਣ ਕਮਿਸ਼ਨ ਨੇ ਦਿੱਤਾ ਜਾਂ ਫਿਰ ਭਾਜਪਾ ਨੇ ਦਿੱਤਾ? ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।